ਲੇਕਿਨ ਜਿਹੜਾ ਸੀਐਮ ਸਿਕਿਉਰਿਟੀ ਦੇ ਵਿੱਚ ਤੈਨਾਤ ਡੀਐਸਪੀ ਗੁਰਮੀਤ ਸਿੰਘ ਸੀ, ਇਹਨੇ ਬਹੁਤ ਅਣਮੁਖੀ ਤਸ਼ੱਦਦ ਕਰਦੇ ਹੋਏ ਜਿਹੜਾ ਉਹਨਾਂ ਨੂੰ ਡੰਗਰਾਂ ਦੇ ਵਾਂਗੂ ਕੁੱਟਿਆ ਕਿ ਜਦੋਂ ਉਹ ਬੱਚੇ ਇੱਕ ਵੈਨ ਦੇ ਵਿੱਚ ਭਰ ਲਏ ਗਏ ਸਨ ਤਾਂ ਉਸ ਤੋਂ ਬਾਅਦ ਜਿਹੜੀਆਂ ਸੋਟੀਆਂ ਦੀਆਂ ਹੁੱਜਾਂ ਮਾਰ-ਮਾਰ ਕੇ ਜਿਹੜਾ ਹੈ ਉਹਨੂੰ ਮਤਲਬ ਉਹ ਬੱਚਿਆਂ ਨੂੰ, ਚਾਹੇ ਉਹ ਸਾਡੀਆਂ ਧੀਆਂ ਸਨ ਜਾਂ ਹੋਰ ਬੱਚੇ ਸਨ, ਉਹਨਾਂ ਦੀਆਂ ਚਾਹੇ ਉਹ ਅੱਖ 'ਚ ਵੱਜੇ, ਚਾਹੇ ਉਹ ਸਰੀਰ ਦੇ ਕਿਸੇ ਵੀ ਪਾਰਟ ਦੇ ਵਿੱਚ ਵੱਜੇ, ਉਹਦੀ ਨਾ ਪਰਵਾਹ ਕਰਦੇ ਹੋਏ ਅਣਮੁਖੀ ਤਸ਼ੱਦਦ ਜਿਹੜਾ ਉਹ ਗੁਰਮੀਤ ਸਿੰਘ ਵੱਲੋਂ ਤੇ ਹੋਰ ਪੁਲਿਸ ਅਫਸਰ ਦੇ ਵੱਲੋਂ ਢਾਇਆ ਗਿਆ। ਜਿਹੜਾ ਹਿੰਦੁਸਤਾਨ ਦਾ ਲੋਕਤੰਤਰ ਹੈ ਇਹਨੂੰ ਹੋਰ ਸੁਦ੍ਰਿੜ ਕੀਤਾ ਜਾਵੇ। ਕੋਈ ਵੀ ਇੱਦਾਂ ਦੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਕੀਤੀ ਜਾਏ ਜਿਹਦੇ ਨਾਲ ਲੋਕਾਂ ਦਾ ਲੋਕਤੰਤਰ ਦੇ ਪ੍ਰਤੀ ਜਿਹੜਾ ਵਿਸ਼ਵਾਸ ਉਹ ਮਤਲਬ ਘੱਟ ਹੋਵੇ। ਕਿਸੇ ਵੀ ਅਫਸਰ ਦੇ ਕੋਲ ਇਸ ਤਰੀਕੇ ਦਾ ਅਣਮੁਖੀ ਤਸ਼ੱਦਦ ਕਰਨ ਦਾ ਅਧਿਕਾਰ ਨਹੀਂ ਹੈ। ਪਰ ਜਿਹੜਾ ਡੀਐਸਪੀ ਗੁਰਮੀਤ ਸਿੰਘ ਸੀਗਾ ਉਹਦਾ ਤਾਂ ਬਿਲਕੁਲ ਵੀ ਜੂਰੀਡਿਕਸ਼ਨ ਨਹੀਂ ਹੈ ਕਿ ਉਹ ਮਤਲਬ ਉੱਥੋਂ ਦੇ ਪਹੁੰਚਣ ਵਾਲੇ ਲੋਕਾਂ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕਰੇ। ਉਹਦਾ ਕੰਮ ਸੀਐਮ ਦੀ ਸਿਕਿਉਰਿਟੀ ਕਰਨਾ। ਸਿਰਫ ਹਰ ਕੋਈ ਸਿਆਣਾ ਬੰਦਾ ਕਹਿ ਸਕਦਾ ਕਿ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਅਫਸਰ ਹੈ ਤੇ ਇੱਦਾਂ ਦੇ ਜਿਹੜੇ ਅਫਸਰ ਹੈ ਉਹਦੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਉਹ ਨੌਕਰੀ ਕਰਨ ਦੇ ਕਾਬਿਲ ਨਹੀਂ, ਉਹਦੀ ਕੋਈ ਜਗ੍ਹਾ ਨਹੀਂ ਹੈ। ਇੱਦਾਂ ਦੇ ਅਫਸਰਾਂ ਤੋਂ ਸਰਕਾਰ ਨੂੰ ਜਿਹੜਾ ਜਲਦੀ ਤੋਂ ਜਲਦੀ ਡਿਸਮਿਸ ਕਰਕੇ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ। ਭਾਰਤ ਦੇ ਉੱਪਰ ਧੱਕੇ ਦੇ ਨਾਲ ਕਾਬਜ਼ ਹੁਕਮਰਾਨਾਂ ਨੇ ਸਮੇਂ ਅਨੁਸਾਰ ਪ੍ਰਜਾ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਹੈ। ਚਾਹੇ ਅਸੀਂ ਪਿਛਲੇ ਇਤਿਹਾਸ ਨੂੰ ਪੜ੍ਹ ਕੇ ਦੇਖਦੇ ਹਾਂ, ਉਸ ਸਮੇਂ ਦੇ ਦਰਮਿਆਨ ਵੀ ਜਿਹੜਾ ਭਾਰਤੀ ਹੁਕਮਰਾਨਾਂ ਦੀ ਸਹਿ ਦੇ ਉੱਪਰ ਸ਼ਾਸਕਾਂ ਦੇ ਵੱਲੋਂ ਭਾਰੀ ਤਸ਼ੱਦਦ ਕੀਤਾ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਬਣਾ ਕੇ ਜਿਹੜਾ ਸੀ ਪੁਲਿਸ ਦੇ ਵੱਲੋਂ ਵੀ ਮਾਰਨ ਦੇ ਤਮਾਮ ਮਾਮਲੇ ਸਾਹਮਣੇ ਆਏ ਨੇ, ਜਨਤਕ ਵੀ ਹੋ ਚੁੱਕੇ ਨੇ। ਪਰ ਅੱਜ ਵੀ ਜਦੋਂ ਬੇਰੁਜ਼ਗਾਰ ਪੜ੍ਹਿਆ ਲਿਖਿਆ ਵਰਗ ਆਪਣੇ ਬਣਦੇ ਹੋਏ ਅਧਿਕਾਰ ਮੰਗਦਾ ਹੈ ਤਾਂ ਉਹਨਾਂ ਦੇ ਉੱਪਰ ਅੱਜ ਵੀ ਤਸ਼ੱਦਦ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ। ਉਹਦੇ ਵਿੱਚ ਜਿੱਥੇ ਸੀਐਮ ਸਾਹਿਬ ਚਰਨਜੀਤ ਸਿੰਘ ਚੰਨੀ ਮਾਨਸਾ ਦੇ ਵਿੱਚ ਰੈਲੀ ਕਰਦੇ ਨੇ ਤਾਂ ਉਸ ਰੈਲੀ ਦੇ ਦੌਰਾਨ ਬੇਰੁਜ਼ਗਾਰ ਅਧਿਆਪਕ ਜਿਹੜੇ ਆਪਣੀ ਇੱਕ ਵੱਡੀ ਯੋਗਤਾ ਲੈ ਕੇ ਵੀ ਅੱਜ ਸੜਕਾਂ ਦੇ ਉੱਪਰ ਬੇਰੁਜ਼ਗਾਰਾਂ ਦੀ ਤਰ੍ਹਾਂ ਰੁਲਦੇ ਫਿਰਦੇ ਨੇ ਤਾਂ ਉਹਨਾਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਡੀਐਸਪੀ ਗੁਰਮੀਤ ਸਿੰਘ ਦੇ ਵੱਲੋਂ ਕੀਤਾ ਜਾਂਦਾ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੀਨੀਅਰ ਐਡਵੋਕੇਟ ਸਰਦਾਰ ਹਾਕਮ ਸਿੰਘ ਹਾਜ਼ਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਐਡਵੋਕੇਟ ਸਾਹਿਬ, ਸਭ ਤੋਂ ਪਹਿਲਾਂ ਇਹ ਜਿਹੜੀ ਘਟਨਾ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿੱਥੋਂ ਦੀ ਘਟਨਾ ਹੈਗੀ ਆ, ਜਰਾ ਦਰਸ਼ਕਾਂ ਨੂੰ ਵਿਸਥਾਰ ਦੇ ਨਾਲ ਦੱਸ ਦਿੱਤਾ ਜਾਵੇ। ਕੱਲ੍ਹ 10 ਦਸੰਬਰ ਨੂੰ ਜਦੋਂ ਹਿਊਮਨ ਰਾਈਟ ਡੇ ਮਨਾਇਆ ਜਾ ਰਿਹਾ ਸੀ ਪੂਰੀ ਦੁਨੀਆ ਦੇ ਵਿੱਚ, ਉਦੋਂ ਕੱਲ੍ਹ ਕਾਂਗਰਸ ਪਾਰਟੀ ਦੀ ਇੱਕ ਰੈਲੀ ਹੋਈ ਮਾਨਸਾ ਦੇ ਵਿੱਚ ਅਤੇ ਉਸ ਰੈਲੀ ਦੇ ਵਿੱਚ ਮੁੱਖ ਮੰਤਰੀ ਚੰਨੀ ਔਰ ਜਿਹੜੇ ਇਹਨਾਂ ਦੇ ਨਵੇਂ ਜੁਆਇਨ ਕੀਤੇ ਸਿੱਧੂ ਮੂਸੇਵਾਲਾ, ਰਾਜਾ ਵੜਿੰਗ ਅਤੇ ਹੋਰ ਵੀ ਜਿਹੜੇ ਕਾਂਗਰਸ ਪਾਰਟੀ ਦੇ ਮੁੱਖ ਲੋਕ ਨੇ ਉਹ ਪਹੁੰਚੇ ਸਨ। ਤਾਂ ਉੱਥੇ ਜਿਹੜੇ ਅਧਿਆਪਕ ਆਪਦਾ ਜਿਹੜਾ ਪ੍ਰਦਰਸ਼ਨ ਕਰ ਰਹੇ ਸੀ, ਜਿਹੜਾ ਸਾਡਾ ਸੰਵਿਧਾਨ ਵੀ ਅਧਿਕਾਰ ਦਿੰਦਾ ਹੈ ਮਤਲਬ ਹਿੰਦੁਸਤਾਨ ਦਾ ਆਪਦਾ ਸ਼ਾਂਤੀਪੂਰਕ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਦਾ। ਲੇਕਿਨ ਜਿਹੜਾ ਸੀਐਮ ਸਿਕਿਉਰਿਟੀ ਦੇ ਵਿੱਚ ਤੈਨਾਤ ਡੀਐਸਪੀ ਗੁਰਮੀਤ ਸਿੰਘ ਸੀ, ਇਹਨੇ ਬਹੁਤ ਅਣਮੁਖੀ ਤਸ਼ੱਦਦ ਕਰਦੇ ਹੋਏ ਜਿਹੜਾ ਉਹਨਾਂ ਨੂੰ ਡੰਗਰਾਂ ਦੇ ਵਾਂਗੂ ਕੁੱਟਿਆ। ਔਰ ਉਸ ਤੋਂ ਬਾਅਦ ਕੀ ਇੱਕ ਦੇਖਣ ਵਾਲੀ ਗੱਲ ਇਹ ਸੀਗੀ ਕਿ ਜਿਹਨੇ ਸਾਨੂੰ ਬਹੁਤ ਜ਼ਿਆਦਾ ਸਾਡੇ ਹਿਰਦਿਆਂ ਨੂੰ ਵਿਲੁੰਦਰ ਕੇ ਰੱਖ ਦਿੱਤਾ ਕਿ ਜਦੋਂ ਉਹ ਬੱਚੇ ਇੱਕ ਵੈਨ ਦੇ ਵਿੱਚ ਭਰ ਲਏ ਗਏ ਸਨ ਤਾਂ ਉਸ ਤੋਂ ਬਾਅਦ ਜਿਹੜੀਆਂ ਸੋਟੀਆਂ ਦੀਆਂ ਹੁੱਜਾਂ ਮਾਰ-ਮਾਰ ਕੇ ਜਿਹੜਾ ਹੈ ਉਹਨੂੰ ਮਤਲਬ ਉਹ ਬੱਚਿਆਂ ਨੂੰ, ਚਾਹੇ ਉਹ ਸਾਡੀਆਂ ਧੀਆਂ ਸਨ ਜਾਂ ਹੋਰ ਬੱਚੇ ਸਨ, ਉਹਨਾਂ ਦੀਆਂ ਚਾਹੇ ਉਹ ਅੱਖ 'ਚ ਵੱਜੇ, ਚਾਹੇ ਉਹ ਸਰੀਰ ਦੇ ਕਿਸੇ ਵੀ ਪਾਰਟ ਦੇ ਵਿੱਚ ਵੱਜੇ, ਉਹਦੀ ਨਾ ਪਰਵਾਹ ਕਰਦੇ ਹੋਏ ਅਣਮੁਖੀ ਤਸ਼ੱਦਦ ਜਿਹੜਾ ਉਹ ਗੁਰਮੀਤ ਸਿੰਘ ਵੱਲੋਂ ਤੇ ਹੋਰ ਪੁਲਿਸ ਅਫਸਰ ਦੇ ਵੱਲੋਂ ਢਾਇਆ ਗਿਆ ਜੀ। ਇਹ ਅਸੀਂ ਵੀਡੀਓ ਵਾਇਰਲ ਹੋਈ, ਪੂਰੇ ਦਰਸ਼ਕਾਂ ਨੇ ਦੇਖੀ, ਪੂਰੇ ਭਾਰਤ ਦੇ ਜਾਂ ਜਿੰਨਾ ਵੀ ਆਲ ਵਰਲਡ ਹੈ ਸਾਰਿਆਂ ਨੇ ਇਸ ਵੀਡੀਓ ਨੂੰ ਦੇਖਿਆ ਕਿ ਹੁਣ ਸੀਐਮ ਚੰਨੀ ਸਾਹਿਬ ਦੇ ਕੋਲ ਇਹ ਵੀਡੀਓ ਪੁੱਜੀ ਹੈ ਕਿ ਉਹ ਲੋਕਤੰਤਰ ਦਾ, ਵੈਸੇ ਤਾਂ ਕਹਿੰਦੇ ਨੇ ਕਿ ਲੋਕਤੰਤਰ ਹੈ, ਕਿ ਹੁਣ ਜਦੋਂ ਲੋਕ ਆਪਣੇ ਅਧਿਕਾਰ ਮੰਗਦੇ ਆ ਕਿ ਉਹਨਾਂ ਵਾਸਤੇ ਕੋਈ ਲੋਕਤੰਤਰ ਨਹੀਂ।
ਅਸੀਂ ਵੀ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦੇ ਹਾਂ। ਅਸੀਂ ਵੀ ਇਹ ਗੱਲ ਚਾਹੁੰਦੇ ਹਾਂ ਕਿ ਜਿਹੜਾ ਹਿੰਦੁਸਤਾਨ ਦਾ ਲੋਕਤੰਤਰ ਹੈ ਇਹਨੂੰ ਹੋਰ ਸੁਦ੍ਰਿੜ ਕੀਤਾ ਜਾਵੇ। ਕੋਈ ਵੀ ਇਦਾਂ ਦੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਕੀਤੀ ਜਾਏ ਜਿਹਦੇ ਨਾਲ ਲੋਕਾਂ ਦਾ ਲੋਕਤੰਤਰ ਦੇ ਪ੍ਰਤੀ ਜਿਹੜਾ ਵਿਸ਼ਵਾਸ ਉਹ ਮਤਲਬ ਘੱਟ ਹੋਵੇ। ਲੇਕਿਨ ਕੱਲ੍ਹ ਵਾਲੀ ਘਟਨਾ ਨੂੰ ਲੋਕਤੰਤਰ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮੈਂ ਤੁਹਾਨੂੰ ਆਜ਼ਾਦੀ ਤੋਂ ਪਹਿਲਾਂ ਦੀ ਇੱਕ ਘਟਨਾ ਡਿਸਕਸ ਕਰਾਂਗਾ। ਜਦੋਂ ਲਾਲਾ ਲਾਜਪਤ ਰਾਏ ਦੇ ਉੱਤੇ ਲਾਠੀਆਂ ਮਾਰੀਆਂ ਜਾਂਦੀਆਂ ਨੇ ਤਾਂ ਸ਼ਹੀਦ ਭਗਤ ਸਿੰਘ ਹੋਣਾ ਨੇ ਇੱਕ ਕੋਰਟ ਦੇ ਵਿੱਚ ਕੇਸ ਜ਼ਰੂਰ ਕੀਤਾ ਸੀਗਾ, ਜਿਹੜਾ ਪੰਜਾਬ PPR ਅਸੀਂ ਅੱਜ ਵੀ ਜਿਹੜਾ ਪੜ੍ਹਦੇ ਹਾਂ, ਜਿਹਦੇ ਉੱਤੇ ਚੱਲਦੇ ਹਾਂ, ਇਹਦੇ ਚੈਲੰਜ ਕੀਤਾ ਸੀਗਾ ਕਿ ਜਿਹੜੀ ਲਾਠੀ ਹੈ ਉਹ ਨਹੀਂ ਮਾਰੀ ਜਾਣੀ ਚਾਹੀਦੀ ਗੀ। ਲੇਕਿਨ ਉਹ ਉਸ ਕੇਸ ਦੇ ਵਿੱਚ ਮਤਲਬ ਉਹਨਾਂ ਦੇ ਵੱਲੋਂ ਇਹ ਦਲੀਲਾਂ ਸਨ ਕਿ ਮੋਬ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਨਾ ਲਾਠੀ ਦੀ ਵਰਤੋਂ ਹੁੰਦੀ ਹੈ। ਲੇਕਿਨ ਉਹਦੇ 'ਚ ਪ੍ਰੋਵੀਜ਼ਨ ਵੀ ਇਹ ਆ ਕਿ ਅਗਰ ਤੁਹਾਨੂੰ ਬਹੁਤ ਜ਼ਿਆਦਾ ਮੋਬ ਹੈ ਤਾਂ ਉਹਨੂੰ ਮਤਲਬ ਤੁਸੀਂ ਇੱਕ ਹਲਕਾ ਜਿਹੜਾ ਬਲ ਦਾ ਪ੍ਰਯੋਗ ਜਿਹੜਾ ਉਹ ਲਿਮਟਿਡ ਉਹਦੇ ਪੈਰਾਂ ਦੇ ਉੱਤੇ ਜਾਂ ਇਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ। ਲੇਕਿਨ ਜਿਹੜਾ ਕੱਲ੍ਹ ਵਾਲੀ ਘਟਨਾ ਨੇ ਤਾਂ ਬਿਲਕੁਲ ਹਿਊਮਨ ਰਾਈਟ ਡੇ ਦੇ ਉੱਤੇ ਲੋਕਤੰਤਰ ਦਾ ਇਸ ਤਰੀਕੇ ਨਾਲ ਘਾਣ ਕਰਨਾ ਜਿਹੜਾ ਉਹਨੇ ਸਾਰੇ ਮਤਲਬ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਸਿਸਟਮ ਨੂੰ ਔਰ ਪੰਜਾਬ ਦੇ ਸਿਸਟਮ ਨੂੰ ਜਿਹੜਾ ਸ਼ਰਮਸ਼ਾਰ ਕੀਤਾ। ਐਡਵੋਕੇਟ ਸਾਹਿਬ, ਤੁਸੀਂ ਲੋਕਤੰਤਰ ਦੇ ਨਾਲ ਜੁੜੇ ਹੋ, ਕਾਨੂੰਨੀ ਪ੍ਰਕਿਰਿਆ ਦੇ ਨਾਲ ਵੀ ਜੁੜੇ ਹੋਏ ਹੋ, ਤਾਂ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਨਹੀਂ ਕਿ ਆਮ ਲੋਕਾਂ ਵਾਸਤੇ ਜਿਹੜਾ ਕਾਨੂੰਨ ਹੋਰ ਹੈ, ਪਰ ਜਿਹੜੇ ਸਰਕਾਰ ਦੇ ਕੁਝ ਖਾਸ ਲੋਕ ਹੁੰਦੇ ਉਹਨਾਂ ਵਾਸਤੇ ਕਾਨੂੰਨ ਹੋਰ ਤਰੀਕੇ ਦਾ ਹੈ? ਬਿਲਕੁਲ ਇਹ ਤਾਂ ਥੋੜ੍ਹਾ ਫਰਕ ਹੈ, ਲੇਕਿਨ ਇਟਸ ਡਿਪੈਂਡ ਕਰਦਾ ਹੈ ਆਫਿਸਰ ਟੂ ਆਫਿਸਰ ਦੇ ਉੱਤੇ। ਕੁਛ ਚੰਗੇ ਲੋਕ ਆਫਿਸਰਸ ਨੇ ਜਿਨ੍ਹਾਂ ਨੇ ਨਿਆਂ ਬਰਾਬਰ ਦੇਣਾ। ਕੁਛ ਮਤਲਬ ਜਿਹੜਾ ਸਾਡਾ ਮਕੈਨਿਜ਼ਮ ਹੈ ਉਹ ਇੱਦਾਂ ਦਾ ਬਣ ਚੁੱਕਿਆ ਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਉਹਨਾਂ ਦੇ ਕੋਲ ਇੰਸਟੀਟਿਊਸ਼ਨ ਦੇ ਉੱਤੇ ਕਬਜ਼ਾ ਆਪਦੀ ਮਰਜ਼ੀ ਦੇ ਨਾਲ ਜਿਹੜਾ ਇਹਨੂੰ ਚਲਾਉਂਦੇ ਨੇ। ਸੋ ਜਿਹੜਾ ਮਤਲਬ ਉਹਨਾਂ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਇਹ ਮਤਲਬ ਉਹਨਾਂ ਦੇ ਵਾਸਤੇ ਇਹ ਸਿਸਟਮ ਜਿਹੜਾ ਉਹ ਜ਼ਿਆਦਾ ਕੰਮ ਕਰਦਾ। ਆਪਾਂ CM ਸਿਕਿਉਰਿਟੀ ਦੀ ਗੱਲ ਕੀਤੀ, ਉਹਦੇ ਵਿੱਚ DSP ਗੁਰਮੀਤ ਸਿੰਘ ਦੀ ਗੱਲ ਕਰਦੇ ਹਾਂ, ਕਾਫੀ ਵਿਵਾਦਾਂ ਦੇ ਵਿੱਚ ਨੇ। ਕੀ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਜਿਹੜੇ ਆਪਣੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ, ਆਪਣੇ ਅਧਿਕਾਰ ਮੰਗਦੇ, ਕਿ ਉਹਨਾਂ ਦੇ ਉੱਪਰ ਇਸ ਤਰ੍ਹਾਂ ਤਸ਼ੱਦਦ ਕੀਤਾ ਜਾਣਾ, ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਜਿਹੜਾ ਅਧਿਕਾਰ ਹੈ ਨੇ, ਉਹਨਾਂ ਕੋਲ ਇਸ ਤਰ੍ਹਾਂ ਕਰ ਸਕਦੇ ਨੇ? ਉਹ ਇਹਦੇ ਵਿੱਚ ਦੋ ਚੀਜ਼ਾਂ ਨੇ। ਕਿਸੇ ਵੀ ਅਫਸਰ ਦੇ ਕੋਲ ਇਸ ਤਰੀਕੇ ਦਾ ਮੁਖੀ ਤਸ਼ੱਦਦ ਕਰਨ ਦਾ ਅਧਿਕਾਰ ਨਹੀਂ ਹੈ, ਪਰ ਜਿਹੜਾ DSP ਗੁਰਮੀਤ ਸਿੰਘ ਸੀਗਾ ਉਹਦਾ ਤਾਂ ਬਿਲਕੁਲ ਵੀ ਯੂਰੀਡਿਕਸ਼ਨ ਨਹੀਂ ਹੈ ਕਿ ਉਹ ਮਤਲਬ ਉੱਥੋਂ ਦੇ ਪਹੁੰਚਣ ਵਾਲੇ ਲੋਕਾਂ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕਰੇ। ਉਹਦਾ ਕੰਮ CM ਦੀ ਸਿਕਿਉਰਿਟੀ ਕਰਨਾ ਸਿਰਫ। ਇਹ ਲੋਕਲ ਉੱਥੋਂ ਦੀ ਪੁਲਿਸ ਦਾ ਕੰਮ ਹੈ। ਸੋ ਕਿਤੇ ਨਾ ਕਿਤੇ ਜਿਹੜਾ ਇਹ ਅਫਸਰ ਹੈ ਇਹਨੇ ਭੁੱਤਰ ਕੇ ਜਿੱਥੇ ਆਪਦੀ ਜਿਹੜੀ ਡਿਊਟੀ ਤੋਂ ਵੱਧ ਇਹਨੇ ਮਤਲਬ ਉਹ ਵੀ ਕੀਤਾ, ਔਰ ਤਸ਼ੱਦਦ ਜਿਹੜਾ ਇਹਨੇ ਜਿਸ ਤਰੀਕੇ ਦੇ ਨਾਲ ਕੀਤਾ ਇਹ ਬਿਲਕੁਲ ਗੈਰ ਕਾਨੂੰਨੀ ਹੈ। ਔਰ ਇਸ ਦੇ ਖਿਲਾਫ ਜਿਹੜੀ ਹੈ ਇੱਕ ਮੁਕੱਦਮਾ ਦਰਜ ਹੋ ਕੇ ਇੱਦਾਂ ਦੇ ਅਫਸਰ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਹਰ ਕੋਈ ਸਿਆਣਾ ਬੰਦਾ ਕਹਿ ਸਕਦਾ ਕਿ ਉਹ ਮੈਂਟਲੀ ਤੌਰ 'ਤੇ ਪਰੇਸ਼ਾਨ ਅਫਸਰ ਹੈ। ਤੇ ਇੱਦਾਂ ਦੇ ਜਿਹੜੇ ਅਫਸਰ ਹੈ ਉਹਦੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਉਹ ਨੌਕਰੀ ਕਰਨ ਦੇ ਕਾਬਿਲ ਨਹੀਂ, ਉਹਦੀ ਕੋਈ ਜਗ੍ਹਾ ਨਹੀਂ ਹੈ। ਇੱਦਾਂ ਦੇ ਅਫਸਰਾਂ ਤੋਂ ਸਰਕਾਰ ਨੂੰ ਜਿਹੜਾ ਜਲਦੀ ਤੋਂ ਜਲਦੀ ਡਿਸਮਿਸ ਕਰਕੇ ਇਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ। ਮਨੁੱਖੀ ਹਿੱਤਾਂ ਵਾਸਤੇ, ਮਨੁੱਖੀ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਵੱਖ-ਵੱਖ ਤਰੀਕੇ ਦੇ ਨਾਲ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋ, ਉਹਨਾਂ ਦੀ ਮਦਦ ਕਰਦੇ ਹੋ, ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਤਸ਼ੱਦਦ ਹੁੰਦਾ, ਕੀ ਹੁਣ ਵੀ ਉਹਨਾਂ ਦੀ ਮਦਦ ਕਰੋਗੇ? ਬਿਲਕੁਲ। ਅਸੀਂ ਅੱਜ ਸਵੇਰੇ ਇੱਕ ਕੰਪਲੇਂਟ ਮੂਵ ਕੀਤੀ ਡਿਟੇਲ ਦੇ ਵਿੱਚ, ਜਿਹਦੇ ਵਿੱਚ ਅਸੀਂ ਗੁਰਮੀਤ ਸਿੰਘ ਦੇ ਤਸ਼ੱਦਦ ਦੀਆਂ ਜਿਹੜੀਆਂ ਸਾਰੀਆਂ ਵੀਡੀਓ ਨੇ ਉਹ ਵੀ ਨਾਲ ਲਾਈਆਂ। ਉਹਦੇ ਵਿੱਚ ਉਹ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਔਰ ਆਪਣੇ ਹੋਮ ਮਿਨਿਸਟਰ ਸਾਹਿਬ ਨੂੰ ਦਿੱਤੀ। ਉਹਦੇ ਨਾਲ ਉਹਦੀ ਇੱਕ ਕਾਪੀ DGP ਸਾਹਿਬ ਨੂੰ ਦਿੱਤੀ ਔਰ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਵੀ ਭੇਜੀ ਹੈ। ਉਹ ਕੰਪਲੇਂਟ ਦੇ ਵਿੱਚ ਜਿਹੜੀ ਹੈ ਉਹਦਾ ਇੱਕ ਪ੍ਰਤੀ ਜਿਹੜੀ ਅਸੀਂ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜੀ ਹੈ। ਸੋ ਉਹਦੇ ਵਿੱਚ ਅਸੀਂ ਇਹ ਮੰਗ ਕੀਤੀ ਹੈ ਕਿ ਇਸ ਦੋਸ਼ੀ ਪੁਲਿਸ ਵਾਲੇ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਏ ਔਰ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਏ ਔਰ ਇਹਨੂੰ ਨੌਕਰੀ ਤੋਂ ਤਾਂ ਇਨ ਦਾ ਮੇਨ ਟਾਈਮ ਡਿਸਮਿਸ ਕੀਤਾ ਜਾਏ, ਕਿਉਂਕਿ ਇਹ ਅਗਰ ਵਿੱਚ ਰਹੇਗਾ ਸਿਸਟਮ ਦੇ ਤੇ ਉਹ ਜਿਹੜੀ ਜਾਂਚ ਹੋਏਗੀ ਇਸ ਮਾਮਲੇ ਦੀ ਉਹਦੇ ਵਿੱਚ ਵੀ ਇਹ ਬਾਧਾ ਜ਼ਰੂਰ ਪਹੁੰਚਾਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਇੱਕ ਆਪਦੀ ਕੰਪਲੇਂਟ ਮੂਵ ਕੀਤੀ। ਇੱਕ ਪ੍ਰੋਸੀਜਰ ਹੁੰਦਾ ਹੈ, ਅਗਰ ਇਸ ਦੇ ਉੱਤੇ ਕੋਈ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਮਜਬੂਰਨ ਵਾਸਤੇ ਜਿਹੜੇ ਆ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣ ਨੂੰ ਸਾਨੂੰ ਜਿਹੜਾ ਉਹ ਮਜਬੂਰ ਹੋਣਾ ਪਏਗਾ। ਪਰ ਅਸੀਂ ਵੇਟ ਕਰ ਰਹੇ ਹਾਂ ਕੋਈ ਹਫ਼ਤੇ ਕੁ ਤੱਕ ਦੀ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਸ ਜਿਹੜਾ ਦੋਸ਼ੀ ਪੁਲਿਸ ਅਫਸਰ ਹੈ ਇਹਦੇ ਖਿਲਾਫ ਕਾਰਵਾਈ ਕਰੇ। ਅਦਰਵਾਈਜ਼ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਔਰ ਇਸ ਜਿਹੜਾ ਦੋਸ਼ੀ ਅਫਸਰ ਹੈ ਇਹਨੂੰ ਜਿਹੜੀ ਇਹਦੀ ਬਣਦੀ ਸਜ਼ਾ ਜ਼ਰੂਰ ਦਵਾ ਕੇ ਰਵਾਂਗੇ। ਪਿਛਲੇ ਸਮੇਂ ਦੇ ਦਰਮਿਆਨ ਵੀ ਅਸੀਂ ਦੇਖਿਆ ਕਿ ਅੱਜ ਵੀ ਇਤਿਹਾਸ ਦੇ ਪੱਤਰਿਆਂ ਦੇ ਉੱਪਰ ਉਕਰਿਆ ਹੋਇਆ ਕਿ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਗਿਆ। ਪਰ ਅੱਜ ਵੀ ਜਦੋਂ ਇਸ ਤਰੀਕੇ ਦੇ ਨਾਲ ਜ਼ਲੀਲਤਾ ਭਰੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਜਿਹੜੇ ਪੁਲਿਸ ਦੇ ਖਾਸ ਨੁਮਾਇੰਦੇ ਹੁੰਦੇ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਮ ਲੋਕਾਂ ਵਾਸਤੇ ਇਸ ਤਰ੍ਹਾਂ ਦਾ ਤਸ਼ੱਦਦ, ਇਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਂਦਾ ਹੈ
ਤਾਂ ਫਿਰ ਇੱਕ ਪੂਰੇ ਜਿਹੜਾ ਪ੍ਰਸ਼ਾਸਨ ਹੈ, ਪੂਰਾ ਜਿਹੜਾ ਇੱਕ ਪੁਲਿਸ ਦਾ ਢਾਂਚਾ ਹੈ, ਉਸ ਨੂੰ ਸ਼ਰਮਸ਼ਾਰ ਕਰਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਇਸ ਤਰ੍ਹਾਂ ਦੇ ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਕਰਾਂਗੇ। ਮੈਂ ਰਜਿੰਦਰ ਸਿੰਘ ਸਬਰਾਤ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।